ਅਗਲੀ ਜਿਹੜੀ ਗੱਲ ਕਰੀਏ ਹਰਜੋਤ ਸਿੰਘ ਜੀ, ਇਹ ਕਹਿ ਸਕਦੇ ਹਾਂ ਵੀ ਅੱਜ ਦੀ ਸਭ ਤੋਂ ਵੱਡੀ ਖਬਰ ਵੀ ਆ ਤੇ ਅਮਰੀਕਾ ਦੇ ਵਿੱਚ ਅਜਿਹੀ ਚੀਜ਼ ਕਦੀ ਵਾਪਰੀ ਨਹੀਂ। ਅੱਜ ਇਤਿਹਾਸਿਕ ਫੈਸਲਾ ਇੱਕ ਕੋਲੋਰਾਡੋ ਦੀ ਸੁਪਰੀਮ ਕੋਰਟ ਨੇ ਜਿਹੜਾ ਉਹ ਲਿਆ। ਕਿੰਨੇ ਚਿਰ ਤੱਕ ਰਹਿੰਦਾ ਆ ਉਸ ਦੇ ਬਾਰੇ ਤਾਂ ਨਹੀਂ ਕਿਹਾ ਜਾ ਸਕਦਾ, ਪਰ ਕੋਲੋਰਾਡੋ ਦੀ ਸੁਪਰੀਮ ਕੋਰਟ ਨੇ ਸਾਬਕਾ ਰਾਸ਼ਟਰਪਤੀ ਟਰੰਪ ਹੁਣਾਂ ਨੂੰ 6 ਜਨਵਰੀ ਦੇ ਮਾਮਲੇ ਦੇ ਵਿੱਚ ਤੇ ਸੰਵਿਧਾਨ ਦੇ ਉਲਟ ਚੱਲਣ ਦੇ ਮਾਮਲੇ 'ਚ ਬਗਾਵਤ ਦੀ ਜਿਹੜੀ ਧਾਰਾ ਆ, ਇਨਸਰੈਕਸ਼ਨ ਕਲੌਜ਼, ਉਸ ਦੇ ਤਹਿਤ ਪ੍ਰੈਜ਼ੀਡੈਂਸੀ ਦੇ ਲਈ ਅਯੋਗ ਕਰਾਰ ਦੇ ਦਿੱਤਾ ਆ। ਡਿਸਕੁਆਲੀਫਾਈ ਜਿਹੜਾ ਆ ਉਹਨਾਂ ਨੂੰ ਕਰ ਦਿੱਤਾ ਹੈ। ਕਹਿੰਦੇ ਵੀ ਜਿਹੜੀ ਸਟੇਟ ਦੀ ਰਿਪਬਲਿਕਨ ਪ੍ਰੈਜ਼ੀਡੈਂਸ਼ੀਅਲ ਪ੍ਰਾਇਮਰੀ ਬੈਲਟ ਹੋਊਗੀ, ਉਸ ਵਿੱਚ ਪ੍ਰੈਜ਼ੀਡੈਂਟ ਟਰੰਪ ਹੁਣਾਂ ਦਾ ਨਾਮ ਨਹੀਂ ਜਿਹੜਾ ਉਹ ਆਵੇਗਾ। ਇਹ ਲੈਂਡਮਾਰਕ ਡਿਸੀਜਨ ਕਹਿੰਦੇ ਕੋਲੋਰਾਡੋ ਦੀ ਸੁਪਰੀਮ ਕੋਰਟ ਨੇ ਇਹ ਲਿਆ ਆ। ਕਹਿੰਦੇ ਵੀ ਟਰੰਪ ਹੁਣਾਂ ਨੂੰ ਕੋਈ ਵੀ ਜਿਹੜਾ ਪਬਲਿਕ ਆਫਿਸ ਆ ਉਹ ਨਹੀਂ ਹੋਲਡ ਕਰ ਸਕਦੇ, ਉਸ ਦੇ ਵਿੱਚ ਉਹ ਨਹੀਂ ਆ ਸਕਦੇ, ਉਸ ਦੇ ਲਈ ਅਯੋਗ ਹੋਊਗਾ। ਸਿਵਲ ਵਾਰ ਐਰਾ ਦੇ ਪ੍ਰੋਵੀਜ਼ਨ ਦੇ ਤਹਿਤ ਕਹਿੰਦੇ ਵੀ ਇਹ ਇੱਕ ਅਨਪ੍ਰੈਸੀਡੈਂਟਡ ਚੀਜ਼ ਜਿਹੜੀ ਉਹ ਪਾਈ ਗਈ ਹੈ ਤੇ ਪਹਿਲੀ ਵਾਰੀ ਕੋਰਟ ਨੇ ਕਿਸੇ ਨੂੰ ਇਨਐਲੀਜੀਬਲ ਕਰਾਰ ਦਿੱਤਾ ਹੈ, ਅਯੋਗ ਕਰਾਰ ਦਿੱਤਾ ਹੈ ਵਾਈਟ ਹਾਊਸ ਦੇ ਵਿੱਚ ਦੁਬਾਰਾ ਰਿਟਰਨ ਕਰਨ ਦੇ ਲਈ। 6 ਜਨਵਰੀ 2021 ਨੂੰ ਜੋ ਕੈਪੀਟਲ ਦੇ ਵਿੱਚ ਵਾਪਰਿਆ, ਉਸ ਦੇ ਲਈ ਇਸ ਕੋਰਟ ਨੇ ਇੱਕ ਹਿਸਾਬ ਦੇ ਨਾਲ ਸਾਬਕਾ ਰਾਸ਼ਟਰਪਤੀ ਟਰੰਪ ਹੁਣਾਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਇਹਨਾਂ ਨੂੰ ਅਯੋਗ ਜਿਹੜਾ ਆ ਉਹ ਕਰਾਰ ਦੇ ਦਿੱਤਾ ਆ। ਹੁਣ 1868 ਦੀ ਇਹ ਪ੍ਰੋਵੀਜ਼ਨ ਸੀਗੀ ਸੰਵਿਧਾਨ ਦੇ ਵਿੱਚ, ਜਿਹਦੇ ਤਹਿਤ ਜਿਹੜੇ ਇਨਸਰੈਕਸ਼ਨਿਸਟ ਹੈਗੇ ਆ, ਬਗਾਵਤ ਕਰਨ ਵਾਲੇ ਆ, ਉਹਨਾਂ ਨੂੰ ਕਿਸੇ ਵੀ ਸਰਕਾਰੀ ਦਫ਼ਤਰ ਤੋਂ ਅਯੋਗ ਕਰਾਰ ਦਿੱਤਾ ਜਾ ਸਕਦਾ ਸੀ। ਸੋ ਪਹਿਲੀ ਵਾਰੀ ਇਸ ਤਰੀਕੇ ਦੀ ਚੀਜ਼ ਇੱਕ ਸਾਬਕਾ ਰਾਸ਼ਟਰਪਤੀ ਦੇ ਲਈ ਵਰਤੀ ਗਈ ਹੈਗੀ ਆ। ਹੁਣ ਲੱਗ ਰਿਹਾ ਆ ਹਰਜੋਤ ਸਿੰਘ ਜੀ ਵੀ ਇਹ ਜਿਹੜਾ ਫੈਸਲਾ ਆ ਕੋਲੋਰਾਡੋ ਦੇ ਸੁਪਰੀਮ ਕੋਰਟ ਦੁਆਰਾ ਜਿਹੜਾ ਲਿਆ ਗਿਆ, ਇਹ ਮੁਲਕ ਦੇ ਜਿਹੜੇ ਸੁਪਰੀਮ ਕੋਰਟ ਦੇ ਅੱਗੇ ਜਿਹੜਾ ਆ ਉਹ ਜਾ ਸਕਦਾ ਹੈਗਾ ਆ। ਸੋ ਇਸ ਦੇ ਵਿੱਚ ਕਈ ਜਿਹੜੇ ਲਾਸੂਟ ਆ ਉਹ ਦਰਜ ਕੀਤੇ ਗਏ ਸੀਗੇ। ਜਿਹੜੇ ਵੋਟਰਸ ਆ ਉਹਨਾਂ ਨੇ ਆਪਣੇ ਪੱਧਰ ਦੇ ਉੱਤੇ ਸਿਟੀਜ਼ਨ ਫਾਰ ਰਿਸਪੌਂਸਿਬਿਲਟੀ ਐਂਡ ਐਥਿਕਸ ਵਾਲੇ, ਉਹਨਾਂ ਨੇ ਵੀ ਇਹ ਜਿਹੜਾ ਇਸ ਦੇ ਵਿੱਚ ਲਾਸੂਟ ਦਰਜ ਕੀਤੇ ਸੀਗੇ। ਸੋ ਉਸ ਦਾ ਫੈਸਲਾ ਆਇਆ ਆ। ਸੋ ਕਈ ਹੋਰ ਜਿਹੜੇ ਕੇਸ ਆ ਵੱਖ-ਵੱਖ ਸੂਬਿਆਂ ਦੇ ਵਿੱਚ ਪਹਿਲਾਂ ਵੀ ਜਿਹੜੇ ਉਹ ਹੋਰ ਚੱਲ ਰਹੇ ਆ। ਮਿਨੇਸੋਟਾ ਦੀ ਸੁਪਰੀਮ ਕੋਰਟ ਦੇ ਵਿੱਚ ਤੇ ਮਿਸ਼ੀਗਨ ਅਪੀਲ ਕੋਰਟ ਦੇ ਵਿੱਚ ਵੀ ਅਜਿਹੇ ਜਿਹੜੇ ਸੈਪਰੇਟ ਕੇਸ ਜਿਹੜੇ ਉਹ ਚੱਲ ਰਹੇ, ਜਿਨ੍ਹਾਂ ਵਿੱਚ ਟਰੰਪ ਹੁਣਾਂ ਦਾ ਨਾਮ ਪ੍ਰਾਇਮਰੀ ਬੈਲਟ ਤੋਂ ਕੱਢਣ ਦੀ ਜਿਹੜੀ ਆ ਉਹ ਮੰਗ ਕੀਤੀ ਗਈ ਸੀਗੀ। ਸੋ ਪਰ ਕੋਲੋਰਾਡੋ ਨੇ ਇਹ ਜਿਹੜਾ 14th ਅਮੈਂਡਮੈਂਟ ਆ, 14ਵਾਂ ਜਿਹੜਾ ਅਮੈਂਡਮੈਂਟ ਸੀ, ਉਸ ਦੇ ਤਹਿਤ ਇਹ ਚੀਜ਼ ਦੇ ਤਹਿਤ ਸਾਬਕਾ ਰਾਸ਼ਟਰਪਤੀ ਟਰੰਪ ਹੁਣਾਂ ਨੂੰ ਅਯੋਗ ਕਰਾਰ ਦਿੱਤਾ ਆ ਪ੍ਰੈਜ਼ੀਡੈਂਸੀ ਦੇ ਲਈ। ਇਸ ਤੋਂ ਬਾਅਦ ਦੇ ਵਿੱਚ ਜਿਹੜੇ ਰਾਈਟ ਵਿੰਗ ਦੇ ਸਫ਼ਿਆਂ ਦੇ ਵਿੱਚੋਂ ਇਹ ਆਵਾਜ਼ ਵੀ ਜਿਹੜੀ ਉੱਠੀ ਆ ਵੀ ਕਿਉਂ ਨਾ ਹੁਣ ਜੋ ਬਾਈਡਨ ਹੁਣਾਂ ਨੂੰ ਫਲੋਰੀਡਾ ਦੇ ਵਿੱਚੋਂ ਅਯੋਗ ਜਿਹੜਾ ਹੈ ਉਹ ਕਰਾਰ ਦਿੱਤਾ ਜਾਵੇ। ਇਹ ਕੀ ਹੁੰਦਾ ਹੈ ਅੱਗੇ ਆਉਣ ਵਾਲੇ ਸਮੇਂ 'ਚ ਦੇਖਣ ਵਾਲੀ ਗੱਲ ਹੋਊਗੀ। ਪਰ ਇਸ ਦੇ ਨਾਲ ਹਰਜੋਤ ਸਿੰਘ ਜੀ ਇੱਕਦਮ ਜਿਹੜਾ ਸਿਆਸੀ ਮਾਹੌਲ ਆ ਉਸ ਵਿੱਚ ਪੂਰੀ ਤਰ੍ਹਾਂ ਜਿਹੜੀ ਤੜਥੱਲੀ ਆ ਉਹ ਮਚੀ ਆ। ਪਹਿਲਾਂ ਵੀ ਕਈ ਹੋਰ ਅਦਾਲਤਾਂ ਵਿੱਚ ਟਰੰਪ ਹੁਣਾਂ ਦਾ ਨਾਮ ਬੈਲਟ 'ਚੋਂ ਕੱਢਣ ਦੇ ਲਈ ਕੇਸ ਚੱਲੇ ਸੀ, ਜਿਨ੍ਹਾਂ ਵਿੱਚ ਉਹਨਾਂ ਅਦਾਲਤਾਂ ਨੇ ਅਜਿਹਾ ਫੈਸਲਾ ਤਾਂ ਨਹੀਂ ਲਿਆ, ਪਰ ਸੁਪਰੀਮ ਕੋਰਟ ਨੇ ਕੋਲੋਰਾਡੋ ਦੀ ਨੇ, ਸਟੇਟ ਦੀ ਜਿਹੜੀ ਸੁਪਰੀਮ ਕੋਰਟ ਆ, ਉਹਨਾਂ ਨੇ ਹੁਣ ਇੱਕ ਇਤਿਹਾਸਿਕ ਕਹਿ ਸਕਦੇ ਹਾਂ ਵੀ ਹਿਸਟੋਰਿਕ ਜਿਹੜਾ ਡਿਸੀਜਨ ਆ ਉਹ ਦੇ ਦਿੱਤਾ ਆ।